अस्सलाम वालेकुम नाजरीन। तीसरी इंटरनेशनल पंजाबी ਕਾਨਫਰੰਸ ਦੀ ਕਵਰੇਜ ਸਫਰਨੋਸ਼ ਦੇ ਪਲੇਟਫਾਰਮ ਤੋਂ ਤੁਸੀਂ ਅੱਜ ਦੂਸਰੇ ਦਿਹਾੜੇ ਵੀ ਦੇਖ ਰਹੇ ਹੋ। ਮੇਰੇ ਨਾਲ ਆਸ-ਪਾਸ ਕਾਨੂੰਨ ਨੇ ਮੈਨੂੰ ਘੇਰਿਆ ਹੋਇਆ ਹੈ ਤੇ ਮੈਂ ਬੇਨਤੀ ਕਰ ਰਿਹਾ ਮੈਂ ਇਹਨਾਂ ਅੱਗੇ ਕਿ ਤੁਹਾਡੀ ਮਿਹਰਬਾਨੀ ਹੈ, ਤੁਹਾਡੇ ਬਹੁਤ ਸ਼ੁਕਰੀਆ ਹੈ ਕਿ ਤੁਸੀਂ ਵੀ ਪੰਜਾਬੀ ਨੂੰ ਉਜਾਗਰ ਕਰਨ ਵਾਸਤੇ ਆਪਣਾ ਹਿੱਸਾ ਜ਼ੋਰੋ ਸ਼ੋਰ ਨਾਲ ਪਾ ਰਹੇ ਹੋ। ਮੇਰੇ ਉਹ तमाम ਦੋਸਤ ਜਿਹੜੇ ਇਸ ਚੀਜ਼ ਨੂੰ ਸਮਝਦੇ ਨੇ ਕਿ ਯਾਰ ਪੰਜਾਬੀ ਇੱਕ ਜਾਹਲਾਂ ਦੀ ਜ਼ੁਬਾਨ ਹੈ, ਪੰਜਾਬੀ ਇੱਕ ਐਸੀ ਜ਼ੁਬਾਨ ਹੈ ਜਿਹੜਾ ਬੋਲੇਗਾ ਉਹ ਪੇਂਡੂ ਕਰਾਰ ਦੇ ਦਿੱਤਾ ਜਾਏਗਾ, ਉਹ ਜਾਹਲ ਕਰਾਰ ਦਿੱਤਾ ਜਾਏਗਾ। ਲੇਕਿਨ ਇਸ ਤੁਹਾਡੇ ਬੈਰੀਅਰ ਨੂੰ ਤੋੜਨ ਵਾਸਤੇ ਮੇਰੇ ਨਾਲ ਲਾਹੌਰ ਹਾਈ ਕੋਰਟ ਬਾਰ ਦੇ ਮੇਰੇ ਵੱਡੇ ਵੀਰ ਆਸੇ-ਪਾਸੇ ਖੜੇ ਨੇ। ਇਹਨਾਂ ਨਾਲ ਚੰਦ ਗੱਲਾਂ ਸਾਂਝੀਆਂ ਕਰਨੇ ਆ, ਇਹਨਾਂ ਨੂੰ ਪੁੱਛਨੇ ਆ ਕਿ ਤੁਸੀਂ ਪੜ੍ਹੇ ਲਿਖੇ ਨੌਜਵਾਨ ਆਪਣੀ ਯੂਨੀਫਾਰਮ ਦੇ ਵਿੱਚ ਪੰਜਾਬੀ ਕਾਨਫਰੰਸ ਅਟੈਂਡ ਕਰਨ ਆ ਗਏ ਹੋ, ਤੁਹਾਨੂੰ ਕੋਈ ਜਾਹਲ ਤੇ ਨਹੀਂ ਕਹੇਗਾ। ਵੈਸੇ ਤੇ ਵਰਦੀ ਐਸੀ ਇਹਨੂੰ ਕੋਈ ਜਾਹਲ ਕਹਿ ਨਹੀਂ ਸਕਦਾ, ਲੇਕਿਨ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਪ੍ਰਚਾਰ ਵਾਸਤੇ ਇਹਨਾਂ ਅੱਗੇ ਗੁਜ਼ਾਰਿਸ਼ ਕਰਾਂਗੇ ਕਿ ਦੋ ਲਫ਼ਜ਼ ਸਾਡੇ ਨਾਲ ਸਾਂਝੇ ਕਰਨ। ਜੀ ਸਰ। ਪੰਜਾਬੀ ਜ਼ਬਾਨ ਇੱਕ ਐਸੀ ਜ਼ਬਾਨ ਹੈ ਕਿ ਜਿਹਦੇ ਤੇ ਫਖਰ ਹੋਣਾ ਚਾਹੀਦਾ ਹੈ। ਇਹਨੂੰ ਬੋਲਣ ਵਾਲੇ ਨੂੰ ਆਪਣੇ ਆਪ ਨੂੰ ਜਾਹਲ ਸਮਝਣਾ ਬਹੁਤ ਵੱਡੀ ਜਾਹਲੀਅਤ ਹੈ। ਇਹ ਕੰਪਲੈਕਸ ਸਾਡੇ ਪੰਜਾਬੀਆਂ 'ਚ ਹੀ ਪਾਇਆ ਜਾਂਦਾ ਹੈ ਕਿ ਅਸੀਂ ਪੰਜਾਬੀ ਨਹੀਂ ਬੋਲਣੀ ਜਾਂ ਪੰਜਾਬੀ ਦਾ ਪ੍ਰਚਾਰ ਨਹੀਂ ਕਰਨਾ ਜਾਂ ਪੰਜਾਬੀ ਨੂੰ ਜਿਹੜਾ ਨਾ ਕਿ ਜਾਂ ਕਿਤੇ ਜਾਣਾ ਹੈ, ਕਿਤੇ ਅਜਨਬੀ ਨਾਲ ਮੁਲਾਕਾਤ ਕਰਨੀ ਹੈ ਤੇ ਇੰਗਲਿਸ਼ ਤੇ ਉਰਦੂ ਬੋਲਣੀ ਹੈ। ਲੇਕਿਨ ਐਸਾ ਨਹੀਂ ਹੋਣਾ ਚਾਹੀਦਾ। ਅਸੀਂ ਮੇਰਾ ਗ੍ਰੈਜੂਏਸ਼ਨ ਗਵਰਨਮੈਂਟ ਕਾਲਜ ਤੋਂ ਹੈ। ਉੱਥੇ ਗਵਰਨਮੈਂਟ ਕਾਲਜ 'ਚੋਂ ਮੁਖਤਲਿਫ ਸਾਰੇ ਜਿਹੜੇ ਨਾ ਪੂਰੇ ਪਾਕਿਸਤਾਨ 'ਚੋਂ ਲੋਕ ਪੜ੍ਹਨ ਵਾਸਤੇ ਆਉਂਦੇ ਸਨ। ਉੱਥੇ ਸਰਾਇਕੀ ਵੀ ਸਨ, ਉੱਥੇ ਸਿੰਧੀ ਵੀ ਸਨ, ਉੱਥੇ ਜਿਹੜੇ ਬਲੋਚੀ ਵੀ ਸਨ ਤੇ KPK ਦੇ ਪਸ਼ਤੋ ਬੋਲਣ ਵਾਲੇ ਵੀ ਲੋਕ ਸਨ। ਜੂੰ ਹੀ ਉਹ ਲੋਕ ਦੋ ਜਾਂ ਲੋਕ ਇਕੱਠੇ ਹੁੰਦੇ ਸਨ, ਇੱਕ ਹਮ ਜ਼ਬਾਨ ਲੋਕ, ਉਹ ਉਸੇ ਵੇਲੇ ਆਪਣੀ ਮਾਂ ਬੋਲੀ ਬੋਲਣ ਲੱਗ ਪੈਂਦੇ ਸਨ। ਇੱਕ ਸਿਰਫ ਸਾਨੂੰ ਪੰਜਾਬੀਆਂ ਨੂੰ ਐਜ਼ਾ ਹੈ ਸੀ ਕਿ ਅਸੀਂ ਆਪਸ 'ਚ ਵੀ ਉਰਦੂ ਤੇ ਇੰਗਲਿਸ਼ ਤੇ ਇਕੱਠੇ ਹੋ ਕੇ ਵੀ ਉਰਦੂ ਤੇ ਇੰਗਲਿਸ਼। ਲੇਕਿਨ ਇੰਜ ਨਹੀਂ ਹੋਣਾ। ਅਸੀਂ ਨਹੀਂ ਬੋਲਾਂਗੇ ਤੇ ਸਾਡੀ ਇਹ ਪੰਜਾਬੀ ਜ਼ਬਾਨ ਅੱਗੇ ਕਿਵੇਂ ਜਾਏਗੀ, ਸਾਡੀ ਆਉਣ ਵਾਲੀ ਨਸਲ ਤੱਕ ਕਿਵੇਂ ਜਾਏਗੀ। ਇਸ ਵਾਸਤੇ ਜ਼ਰੂਰੀ ਹੈ ਕਿ ਪੰਜਾਬੀ ਨੂੰ ਬੋਲਿਆ ਜਾਏ। ਪੰਜਾਬੀ ਬੜੀ ਪਿਆਰੀ ਜ਼ਬਾਨ ਹੈ ਤੇ ਇਹਦਾ ਪ੍ਰਚਾਰ ਵੀ ਬਹੁਤ ਜ਼ਰੂਰੀ ਹੈ। ਤੇ ਫਿਰ ਸਾਡਾ ਤੇ ਵੇਖੋ ਨਾ ਪੰਜਾਬ ਦੀ ਧਰਤੀ ਨਾਲ ਅਸੀਂ ਪੰਜਾਬ ਦੀ ਧਰਤੀ ਦੇ ਜਿਹੜੇ ਇੱਥੇ ਜੰਮੇ ਪਲੇ ਤੇ ਇੱਥੇ ਰਹਿ ਕੇ ਅਸੀਂ ਸਾਰਾ ਕੁਝ ਆਪਣਾ ਗੇਨ ਕੀਤਾ ਹੈ ਨਾ, ਆਪਣੀ ਸਾਰੀ ਪਰਸਨੈਲਿਟੀ ਸ਼ਖਸੀਅਤ ਇੱਥੇ ਰਹਿ ਕੇ ਬਣੀ ਹੈ। ਤੇ ਇਹਦੇ ਨਾਲ ਪਿਆਰ ਨਹੀਂ ਕਰਾਂਗੇ ਤਾਂ ਬਾਕੀ ਕੀ ਰਹਿ ਜਾਏਗਾ। ਬੜਾ ਅੱਛਾ ਪੈਗਾਮ ਵੱਡੇ ਭਾਈ ਲਾਹੌਰ ਹਾਈ ਕੋਰਟ ਬਾਰ ਨੂੰ ਜਿਹੜਾ ਹੈ ਉਹ ਰਿਪਰੈਜ਼ੈਂਟ ਕਰਦੇ ਪਏ ਨੇ। ਮੇਰਾ ਇੱਕ ਰਾਣਾ ਨਾਸਰ ਸਾਹਿਬ ਅੱਗੇ ਰਾਣਾ ਰਾਸ਼ਿਦ ਸਾਹਿਬ ਅੱਗੇ ਮੇਰਾ ਇੱਕ ਛੋਟਾ ਜਿਹਾ ਸਵਾਲ ਹੋਏਗਾ ਕਿ ਅਸੀਂ ਕੋਸ਼ਿਸ਼ ਕਰਨੇ ਪਏ ਹਾਂ ਕਿ ਪੰਜਾਬੀ ਨੂੰ ਸਾਡੇ ਨਿਸਾਬ ਦੇ ਵਿੱਚ ਸ਼ਾਮਲ ਕੀਤਾ ਜਾਵੇ। ਪੜ੍ਹੇ ਲਿਖੇ ਨੌਜਵਾਨ, ਪੜ੍ਹੇ ਲਿਖੇ ਜਵਾਨ ਮੇਰੇ ਨਾਲ ਮੌਜੂਦ ਨੇ। ਮਸ਼ਵਰਾ ਕਰਨਾ ਚਾਹਾਂਗਾ, ਇੱਕ ਨਸੀਹਤ ਲੈਣਾ ਚਾਹਾਂਗਾ ਵੀ ਇਸ ਪੰਜਾਬੀ ਨੂੰ ਅਸੀਂ ਨਿਸਾਬ ਦੇ ਵਿੱਚ ਪੜ੍ਹੇ ਲਿਖੇ ਸਰਕਲ ਦੇ ਵਿੱਚ ਕਿਵੇਂ ਲਿਆ ਸਕਦੇ ਹਾਂ, ਉਹਦੇ ਬਾਰੇ ਕੁਝ ਸਤਰਾਂ ਸਾਂਝੀਆਂ ਕਰੋ। ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਪਹਿਲੇ ਤਾਂ ਸਾਡਾ ਪੰਜਾਬ ਦਾ ਜਿਹੜਾ ਟੈਕਸਟ ਬੁੱਕ ਬੋਰਡ ਹੈ ਜਾਂ ਜਿਹੜਾ ਪੰਜਾਬ ਦਾ ਕਰਿਕੂਲਮ ਬਣਾਉਂਦੇ ਨੇ ਸ਼ੁਰੂ ਤੋਂ, ਉਹਨਾਂ ਨੂੰ ਚਾਹੀਦਾ ਕਿ ਇਹਦੇ ਬਾਰੇ ਕੁਝ ਸੋਚਣ, ਇਹਦੇ ਬਾਰੇ 'ਚ ਕੋਈ ਐਫਰਟਸ ਕੀਤੀਆਂ ਜਾਣ, ਕੋਈ ਇਹਦੇ ਬਾਰੇ ਕੋਸ਼ਿਸ਼ ਕੀਤੀ ਜਾਏ। ਤੇ ਦੂਸਰੀ ਗੱਲ ਇਹ ਵੇ ਕਿ ਪੰਜਾਬ ਸਾਨੂੰ ਸ਼ੁਰੂ ਤੋਂ ਬੱਚੇ ਨੂੰ ਇਹ ਨਹੀਂ ਪਤਾ ਚੱਲਦਾ, ਉਹ ਪਹਿਲੇ ਘਰ ਪੰਜਾਬੀ ਤੇ ਉਰਦੂ ਬੋਲਦਾ, ਸਕੂਲ 'ਚ ਜਾਂਦਾ ਤੇ ਉਹ ਇੰਗਲਿਸ਼ ਤੇ ਉਰਦੂ ਬੋਲਦਾ, ਸਿਲੇਬਸ ਉਹਦਾ ਇੰਗਲਿਸ਼ ਮੀਡੀਅਮ ਹੈ। ਉਹ ਕਿਵੇਂ ਉਹਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਿਹੜੀ ਜ਼ਬਾਨ ਤੇ ਚੱਲਣਾ ਤੇ ਕਿੱਧਰ ਨੂੰ ਜਾਣਾ ਤੇ ਕਿਹੜਾ ਮੇਰੀ ਡਾਇਰੈਕਸ਼ਨ ਕੀ ਹੈ। ਜਿੰਨੇ ਸਾਡੇ ਨਾਲ ਚਾਈਨਾ में ਜਾਂ ਜਾਪਾਨ ਨੇ ਜਾਂ ਜਿਨ੍ਹਾਂ ਲੋਕਾਂ ਨੇ ਤਰੱਕੀ ਕੀਤੀ ਹੈ ਉਹਨਾਂ ਆਪਣੀ ਮਦਰ ਲੈਂਗੁਏਜ ਜਾਂ ਆਪਣੀ ਲੈਂਗੁਏਜ 'ਚ ਕੀਤੀ ਹੈ। ਬਿਲਕੁਲ ਸਹੀ ਗੱਲ। ਚਾਈਨਾ ਦਾ ਸਾਰਾ ਸਿਲੇਬਸ ਜਿਹੜਾ ਵੇ ਚਾਈਨੀਜ਼ 'ਚ, ਜੈਪਨੀਜ਼ ਜਿਹੜੇ ਨੇ ਉਹਨਾਂ ਦਾ ਵੀ ਇਸੇ ਤਰ੍ਹਾਂ ਸੀ ਨੇ। ਹੋਰ ਵੀ ਜਿਹੜੇ ਕੋਈ ਤਰੱਕੀ ਯਾਫਤਾ ਕੌਮਾਂ ਨੇ ਆਪਣੀ ਜ਼ਬਾਨ ਨੂੰ ਪ੍ਰਮੋਟ ਕਰਦੀਆਂ ਤੇ ਆਪਣੀ ਜ਼ਬਾਨ 'ਚ ਉਹਨਾਂ ਦਾ ਸਾਰਾ ਕਰਿਕੂਲਮ, ਸਾਰਾ ਸਿਲੇਬਸ, ਸਾਰਾ ਜਿਹੜਾ ਉਹਨਾਂ ਦਾ ਸਟੂਡੈਂਟਸ ਵਾਸਤੇ ਹੁੰਦਾ ਹੈ ਉਹ ਸਾਰਾ ਉਹਨਾਂ ਦਾ ਆਪਣੀ ਜ਼ਬਾਨ 'ਚ ਵੇ। ਸਾਡਾ ਵੀ ਆਪਣੀ ਜ਼ਬਾਨ 'ਚ ਹੋਏਗਾ ਉਹਦੇ ਲਈ ਬਿਹਤਰੀ ਪੈਦਾ ਹੋਏਗੀ, ਬੱਚਿਆਂ ਨੂੰ ਆਸਾਨੀ ਹੋਏਗੀ, ਸਟੂਡੈਂਟਸ ਨੂੰ, ਤਾਲਬ ਇਲਮਾਂ ਨੂੰ ਉਹਦੇ 'ਚ ਆਸਾਨੀ ਹੋਏਗੀ। ਤੇ ਹੋਣਾ ਤੇ ਆਪਣੀ ਜ਼ਬਾਨ 'ਚ ਚਾਹੀਦਾ। ਇਹਦੇ ਲਈ ਹਕੂਮਤੀ ਸਤ੍ਹਾ ਤੇ ਫਿਰ ਜਿਹੜੇ ਨੇ ਸਟੂਡੈਂਟਸ ਲੈਵਲ ਤੇ ਤਨਜ਼ੀਮਾਤ ਜਿਹੜੀਆਂ ਨੇ ਉਹਨਾਂ ਨੂੰ, ਬਾਕੀ ਹਕੂਮਤ ਨੂੰ, ਤਾਲੀਮੀ ਅਦਾਰਿਆਂ ਨੂੰ ਤੇ ਪੇਰੈਂਟਸ ਨੂੰ, ਟੀਚਰਸ ਨੂੰ ਇਸ ਕਿਸਮ ਦੀ ਕੋਈ ਕਾਨਫਰੰਸਿਸ, ਕੋਈ ਸੈਮੀਨਾਰਸ ਹੋਣ ਜਿਨ੍ਹਾਂ ਤੇ ਇਸ ਚੀਜ਼ ਨੂੰ ਉਜਾਗਰ ਕੀਤਾ ਜਾਵੇ। ਤੇ ਤੁਹਾਡਾ ਮੀਡੀਆ ਦਾ ਬੜਾ ਰੋਲ ਪਲੇ ਕਰ ਸਕਦਾ ਹੈ। ਮੀਡੀਆ ਇੱਕ ਅਹਿਮ ਜਿਹੜਾ ਵੇ ਸਤੂਨ ਹੈ ਪਾਕਿਸਤਾਨ ਦੇ ਵਿੱਚ ਤੇ ਬੜੀ ਪਾਵਰਫੁਲ। ਕੋਈ ਵੀ ਆਵਾਜ਼ ਨੂੰ ਜਿਹੜਾ ਵੇ ਲੋਕਾਂ ਤੱਕ ਪਹੁੰਚਾਉਣ ਵਾਸਤੇ ਤੁਸੀਂ ਬਿਹਤਰੀਨ ਸੋਰਸ ਹੋ ਤੇ ਤੁਸੀਂ ਇਸ ਚੀਜ਼ ਨੂੰ ਵੀ ਪ੍ਰੋਮੀਨੈਂਟ ਕਰ ਸਕਦੇ ਹੋ। ਇਸੇ ਤਰੀਕੇ ਨਾਲ ਹੀ ਫਿਰ ਆਹਿਸਤਾ ਆਹਿਸਤਾ ਜਿਵੇਂ ਇਹ ਹੁਣ ਤੀਸਰੀ ਕਾਨਫਰੰਸ ਹੈ, ਇਹਦੇ ਨਾਲ ਪੰਜਾਬੀ ਜ਼ਬਾਨ ਦੀ ਤਰਵੀਜ ਹੀ ਹੋਣੀ ਹੈ ਨਾ, ਪੰਜਾਬੀ ਜ਼ਬਾਨ ਦੀ ਇਸ਼ਾਅਤ ਹੋਣੀ ਹੈ, ਪੰਜਾਬੀ ਜ਼ਬਾਨ ਨੇ ਅਗਾਂਹ ਵਧਣਾ ਹੈ। ਤੇ ਇਹ ਵੀ ਬੜਾ ਅੱਛਾ ਪਲੇਟਫਾਰਮ ਹੈ। ਇਸ ਚੀਜ਼ ਦੇ ਉੱਤੇ ਇੱਕ ਰੱਖਿਆ ਜਾ ਸਕਦਾ ਹੈ, ਸੈਮੀਨਾਰ ਰੱਖਿਆ ਜਾ ਸਕਦਾ ਹੈ। ਇਸੇ ਤਰੀਕੇ ਨਾਲ ਹੀ ਫਿਰ ਇਨਸ਼ਾਅੱਲਾ। ਜੀ ਬਹੁਤ ਸ਼ੁਕਰੀਆ ਰਾਣਾ ਰਾਸ਼ਿਦ ਸਾਹਿਬ ਸਾਡੇ ਨਾਲ ਮੌਜੂਦ ਸਨ, ਲਾਹੌਰ ਹਾਈ ਕੋਰਟ ਬਾਰ ਦੇ ਮੈਂਬਰ। ਔਰ ਇਸੇ ਤਰ੍ਹਾਂ ਮੇਰੇ ਨਾਲ ਉਹਨਾਂ ਦੇ ਦੋਸਤ ਅਹਿਬਾਬ, ਤੁਹਾਡਾ ਬਹੁਤ ਸ਼ੁਕਰੀਆ ਕਿ ਸਰ ਤੁਸੀਂ ਸਾਡੇ ਨਾਲ ਇੱਕ ਜ਼ੁਬਾਨ ਸਾਂਝੀ ਕੀਤੀ ਔਰ ਆਪਣੀ ਮਾਂ ਬੋਲੀ ਪੰਜਾਬੀ ਨੂੰ ਤਰਵੀਜ ਦੇਣ ਵਾਸਤੇ ਸਾਨੂੰ ਚੰਦ ਗੁਜ਼ਾਰਿਸ਼ਾਂ ਕੀਤੀਆਂ। ਤੁਹਾਡਾ ਬਹੁਤ ਸ਼ੁਕਰੀਆ ਜੀ। ਥੈਂਕ ਯੂ ਰਾਣਾ ਸਾਹਿਬ, ਜਜ਼ਾਕ ਅੱਲਾ।